ਰਮਨ ਜੀ, ਇੱਕ ਬੜਾ ਨਵਾਂ ਸਕੈਮ ਮਾਰਕੀਟ 'ਚ ਆਇਆ, ਖਾਸ ਕਰਕੇ ਟਰੱਕਰਸ ਲਈ। ਬੜੀ ਧਿਆਨ ਨਾਲ ਗੱਲ ਸੁਣਨ ਵਾਲੀ ਆ। ਜਿੰਨੇ ਵੀ ਟਰੱਕਰਸ ਆ, ਉਹਨਾਂ ਦੇ ਪਰਿਵਾਰ ਆ, ਜੋ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਦੇ ਹੈਗੇ ਆ, ਕਹਿੰਦੇ ਵੀ ਜੇ ਤੁਸੀਂ ਕਿਸੇ ਰੈਪੂਟੇਬਲ ਬ੍ਰੋਕਰ ਨਾਲ ਕੰਮ ਕਰਦੇ ਆ ਤੇ ਉਹ ਤੁਹਾਡੇ ਕੋਲੋਂ ਕਦੇ ਵੀ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਮੰਗੂਗਾ। ਜੇ ਉਹ ਡਰਾਈਵਿੰਗ ਲਾਇਸੈਂਸ ਮੰਗਦਾ ਆ, ਇਹ ਇੱਕ ਤਰ੍ਹਾਂ ਦੇ ਨਾਲ ਰੈੱਡ ਫਲੈਗ ਆ। ਹੁਣ ਇੱਕ ਨਵਾਂ ਸਕੈਮ ਆਇਆ ਜਿਹਦੇ ਮੁਤਾਬਕ ਜੋ ਤੁਹਾਡਾ ਜੋ ਡਰਾਈਵਿੰਗ ਲਾਇਸੈਂਸ ਆ, ਉਹਦੇ ਨਾਲ MCS 150 ਜਿਹੜੀ ਇਨਫੋਰਮੇਸ਼ਨ ਆ, ਉਹ ਚੇਂਜ ਹੋ ਸਕਦੀ ਹੈ। ਹਾਈਜੈਕਿੰਗ ਆਫ ਯੂਰ DOT ਨੰਬਰ, ਇਹ ਇੱਕ ਨਵਾਂ ਸਕੈਮ ਆ ਜਿਹਦੇ ਨਾਲ ਤੁਹਾਡਾ DOT ਨੰਬਰ ਚੇਂਜ ਕਰਕੇ ਉਹਦੇ ਨਾਲ ਫਿਰ ਕਹਿੰਦੇ ਵੀ ਫਰੋਜੂਲੈਂਟ ਲੋਡਸ ਬੁੱਕ ਹੋਊਗੇ, ਡਬਲ ਬ੍ਰੋਕਰਿੰਗ, ਤੁਹਾਡੇ DOT ਦੇ ਨੰਬਰ ਹੋਊਗੀ ਅੰਡਰ ਹੋਊਗੀ, ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਵੀ ਕੀ ਕੁਝ ਹੋ ਰਿਹਾ ਆ। ਇਹ ਨਵਾਂ ਇੱਕ ਸਕੈਮ ਆ ਜਿਹਨੂੰ ਕਰਕੇ ਹਾਈਜੈਕ DOT ਨੰਬਰ ਕਿਹਾ ਜਾ ਰਿਹਾ ਹੈ ਜੀ। ਬਿਲਕੁਲ ਜੀ ਭਾਜੀ, ਰਮਨ ਜੀ। ਇਹ ਸਕੈਮ ਤਾਂ ਬਿਲਕੁਲ ਨਵੇਂ ਆ ਰਹੇ ਹੈਗੇ ਆ। ਸੋ ਕੋਈ ਵੀ ਰੈਪਿਊਟੇਬਲ ਬ੍ਰੋਕਰ ਹੋਵੇ, ਕੋਈ ਵੀ ਮਾੜਾ ਹੋਵੇ ਚੰਗਾ ਹੋਵੇ, ਡਰਾਈਵਰ ਲਾਇਸੈਂਸ ਜਿਹੜਾ ਹੈ ਕੰਪਨੀ ਦਾ ਕੋਈ ਵੀ ਨਹੀਂ ਲੈਂਦਾ ਕਦੀ ਵੀ ਜੀ। ਸੋ ਦੇ ਨੈਵਰ ਆਸਕ ਫॉर ਡਰਾਈਵਰ ਲਾਇਸੈਂਸ। ਸੋ ਡਰਾਈਵਰ ਲਾਇਸੈਂਸ ਲਈ ਪੁੱਛ ਰਹੇ ਆ ਤਾਂ ਡੈਫੀਨੇਟਲੀ ਦੇयर ਇਜ਼ ਸਮਥਿੰਗ ਪ੍ਰੋਬਲਮ ਹੈਗੀ ਉਹਦੇ ਵਿੱਚ। ਤੇ ਪਰ ਅਗੇਨ ਇਹੋ ਜਿਹੜੀਆਂ ਚੀਜ਼ਾਂ ਹੈਗੀਆਂ ਅੱਜ ਦੀ ਤਰੀਕ ਦੇ ਵਿੱਚ ਤਾਂ ਹੁੰਦੇ ਆਪਾਂ ਭਾਜੀ ਗੱਲ ਕਰੀਏ ਕਿ ਜਿਹੜੀ ਉਹਦੇ ਵਿੱਚ ਹੈਗੀ ਆਪਣੀ ਨਾ ਕਹਿੰਦੇ ਆ ਕੋਈ ਵੀ ਜਿਹੜੀ ਰੈਪਿਊਟੇਬਲ ਬ੍ਰੋਕਰੇਜ ਕੰਪਨੀ ਵੀ ਆ, ਹੁਣ ਆਪਾਂ ਦੇਖੀਏ ਤੇ ਸਰਜ ਬ੍ਰੋਕਰੇਜ ਜਿਹੜੀ ਆ, ਸਰਜ ਟਰਾਂਸਪੋਰਟੇਸ਼ਨ ਜਿਹੜੀ ਆ, ਉਹ ਰੈਪਿਊਟੇਬਲ ਕੰਪਨੀ ਦੀ ਬਹੁਤ ਵਧੀਆ ਰੇਟ ਦਿੰਦੀ ਸੀ, ਬਹੁਤ ਵਧੀਆ ਕੰਮ ਸੀਗਾ ਉਹਨਾਂ ਦਾ। ਸੋ ਅਚਾਨਕ ਇੱਕਦਮ ਉਹ ਵੀ ਬੈਂਕਰਪਸੀ ਵੱਲ ਨੂੰ ਚਲੇ ਗਏ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਹਰ ਇੱਕ ਪਾਸੇ ਜਿਹੜਾ ਕੰਮ ਹੈ ਨਾ ਬਹੁਤ ਸਟਰਗਲ ਵਾਲਾ ਹੋਇਆ ਪਿਆ। ਤਾਂ ਬਹੁਤ ਧਿਆਨ ਨਾਲ ਕੰਮ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਕੰਪਨੀਆਂ ਜਿਹੜੀਆਂ ਇਸ ਕੋਲ ਜਿਹੜੀਆਂ ਉਹ ਸਿਚੁਏਸ਼ਨ ਜਿਹੜੀ ਉਹਨਾਂ ਦੀ ਇਸ਼ੂ ਬਣੇ ਹੋਇਆ। ਔਰ ਇਹੋ ਹੀ ਚੀਜ਼ਾਂ ਸੀਗੀਆਂ ਕਿ ਹੁਣ ਜਿਹੜੀ ਸਰਜ ਟਰਾਂਸਪੋਰਟੇਸ਼ਨ ਆ, ਉਹ ਸੁਣ ਚ ਆ ਰਿਹਾ ਕਿ ਬੜੇ ਵਧੀਆ ਰੇਟ ਦੇ ਰਹੇ ਸੀਗੇ, ਬੜਾ ਵਧੀਆ ਕੰਮ ਸੀਗਾ ਉਹਨਾਂ ਦਾ, ਸਾਰਾ ਕੁਝ ਠੀਕ ਸੀਗਾ। 2022 ਦੇ ਵਿੱਚ 2021-22 ਦੇ ਵਿੱਚ ਉਹਨਾਂ ਨੇ ਆਲਮੋਸਟ 200 ਮਿਲੀਅਨ ਦੇ ਲਾਗੇ ਕੰਮ ਕੀਤਾ ਸੀ, ਜਿਹੜਾ ਕਿ ਇਸ ਸਾਲ ਉਹਨਾਂ ਦਾ ਜਾਂ ਪਿਛਲੇ ਸਾਲ ਸਿਰਫ $65 ਮਿਲੀਅਨ ਘਾਟਾ ਜਿਹੜਾ ਉਹਨਾਂ ਨੂੰ ਹੋਇਆ ਹੈਗਾ। ਸੋ ਉਹਦੇ ਅਨੁਸਾਰ ਮਤਲਬ ਕਿ ਉਹਨਾਂ ਦੇ ਅਨੁਸਾਰ ਜਿਹੜੇ ਆਪਣੇ ਕੁਮਾਰ ਸਿੰਘ ਆ, ਉਹਨਾਂ ਦੇ ਅਨੁਸਾਰ ਇਹ ਹੈ ਕਿ ਜਿਹੜਾ ਇੱਕਦਮ ਬੂਮ ਆਇਆ ਸੀ, ਉਸ ਤੋਂ ਬਾਅਦ ਜਿਹੜਾ ਸਲੋ ਡਾਊਨ ਆਇਆ, ਉਹ ਕਾਰਨ ਬਣਿਆ ਹੈਗਾ। ਕਿਉਂਕਿ ਜਿਹੜੀ ਅਨਸਰਟਨਟੀ ਹੈ ਮਾਰਕੀਟ ਦੇ ਵਿੱਚ, ਜਦੋਂ ਤੁਸੀਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਿ ਰੇਟ ਬਹੁਤ ਜ਼ਿਆਦਾ ਹਾਈ ਹੈਗੇ ਆ, ਉਸ ਟਾਈਮ ਤੇ ਜਿਹੜਾ ਮਾਰਜਨ ਸੀਗਾ ਉਲਟਾ ਸੀਗਾ, ਹੁਣ ਮਾਰਜਨ ਦੂਸਰੇ ਪਾਸੇ ਚਲਾ ਗਿਆ। ਸੋ ਇਹ ਜਿਹੜੀ ਇੰਡਸਟਰੀ ਹੈਗੀ ਨਾ, ਬੜੀ ਜਲਦੀ ਇਹ ਕਾਮਯਾਬੀ ਕਰਦੀ ਹੈ ਤੇ ਬੜੀ ਜਲਦੀ ਥੱਲੇ ਵੀ ਸੁੱਟਦੀ ਹੈ। ਪਰ ਜਿਹੜੇ ਛੋਟੇ ਟਰੱਕਰ ਹੈਗੇ ਆਪਣੇ, ਉਹਨਾਂ ਦੇ ਜਿਹੜੇ ਸਿੰਗਲ 1 2 3 ਟਰੱਕ ਵਾਲੇ ਹੈਗੇ, ਉਹਨਾਂ ਲਈ ਇੱਕ ਲੋਡ ਵੀ ਮਰਿਆ ਜਿਹੜਾ ਸਾਲ ਦਾ, ਉਹ ਵੀ ਉਹਨਾਂ ਨੂੰ ਬਹੁਤ ਡੈਮੇਜਿੰਗ ਹੋ ਸਕਦਾ, ਬਹੁਤ ਡੈਮੇਜ ਕਰ ਸਕਦਾ ਹੈ। 8-10 ਹਜ਼ਾਰ ਦਾ ਲੋਡ ਮਰਿਆ, ਕਿਉਂਕਿ 8-10 ਹਜ਼ਾਰ ਦਾ ਲੋਡ ਨਹੀਂ ਮਰਿਆ ਹੁੰਦਾ, ਨਾਲ ਉਹਦੇ $4-5,000 ਦਾ ਖਰਚਾ ਵੀ ਹੁੰਦਾ, ਜਿਹੜਾ 8-10 ਦਾ ਉਹ 15,000 ਦਾ ਦਿੰਦਾ ਜੀ। ਸੋ ਬਿਲਕੁਲ, ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਨਵਾਂ ਸਕੈਮ ਚੱਲ ਰਿਹਾ, ਪਲੀਜ਼ ਆਪਣਾ ਡਰਾਈਵਿੰਗ ਲਾਇਸੈਂਸ ਕਿਸੇ ਨੂੰ ਨਾ ਦਿਓ ਤੇ ਆਪਣੀ ਜਿਹੜੀ DOT ਆ ਉਹ ਚੈੱਕ ਕਰਦੇ ਰਹੋ ਰੈਗੂਲਰਲੀ ਵੀ ਕੋਈ ਹੋਰ ਤਾਂ ਨਹੀਂ ਵਰਤ ਰਿਹਾ। ਤੇ ਜਿਸ ਤਰ੍ਹਾਂ ਰਮਨ ਭਾਜੀ ਹੁਣਾਂ ਨੇ ਸਰਜ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਆ, ਸਾਡੇ ਆਫਿਸ ਵੀ ਪੰਜਾਬੀ ਰੇਡੀਓ USA ਦੇ ਕਾਫੀ ਕਾਲਸ ਆਈਆਂ ਸੀ ਵੀ ਲੋਡ ਹਜੇ ਵੀ ਉਹਨਾਂ ਦੇ ਚੱਕੀ ਜਾਂਦੇ ਆ ਲੋਕ, ਤੇ ਰੇਟ ਵੀ ਉਹਨਾਂ ਦੇ ਹਾਈ ਆ। ਪਰ ਮਾਈਕਲ ਬੋਸਟਨ ਜੋ ਪ੍ਰੈਜ਼ੀਡੈਂਟ ਹੈਗੇ ਨੈਸ਼ਨਲ ਓਨਰ ਆਪਰੇਟਰ ਐਸੋਸੀਏਸ਼ਨ ਦੇ, ਨੋਵਾ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਬੜੀ ਹੈਰਾਨੀ ਦੀ ਗੱਲ ਆ ਵੀ ਜਦੋਂ ਇਹ ਪਤਾ ਆ ਵੀ ਸਰਜ ਜੋ ਫਰੇਟ ਬ੍ਰੋਕਰੇਜ ਕੰਪਨੀ ਆ, ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਆ, ਹਨਾ, ਤੇ ਅੰਡਰ FMCSA ਜੋ ਫੈਡਰਲ ਮੋਟਰ ਕੈਰੀਅਰ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦਾ ਜਿਹੜਾ ਉਹ ਐਕਟਿਵ ਆ। ਸੋ ਉਸ ਐਕਟਿਵ ਦੇ ਨਾਲ ਇਹਦਾ ਮਤਲਬ ਇਹ ਆ ਵੀ ਉਹ ਹਜੇ ਵੀ ਲੋਕਾਂ ਨੂੰ ਲੋਡ ਚੁਕਾ ਸਕਦੇ ਹੈਗੇ ਆ, ਜਦ ਕਿ ਇਹ ਵੀ ਹੋ ਸਕਦਾ ਵੀ ਉਹ ਲੋਕਾਂ ਨੂੰ ਪੈਸੇ ਨਾ ਮਿਲਣ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਕਹਿੰਦੇ ਵੀ FMCSA ਨੂੰ ਵੀ ਪਤਾ ਆ ਵੀ ਉਹ ਫਿਰ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਵੀ ਜਦੋਂ ਇੱਕ ਕੰਪਨੀ ਬੈਂਕਰਪਸੀ ਫਾਈਲ ਕਰ ਦਿੰਦੀ ਆ ਵੀ ਉਹ ਫਿਰ ਵੀ ਲੋਡ ਚੁਕਾ ਸਕਦੀ ਹੈਗੀ ਆ। ਸੋ ਇਹਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਕੱਲੀ ਇਹ ਕੰਪਨੀ ਨਹੀਂ, ਜੋ ਹੋਰ ਕੰਪਨੀਆਂ ਦੀ ਵੀ ਤੁਹਾਨੂੰ ਇਦਾਂ ਪਤਾ ਲੱਗਦਾ ਵੀ ਉਹ ਬੈਂਕਰਪਸੀ ਚ ਆ ਜਾਂ ਹੋਰ ਆ, ਈਵਨ ਜੈਲੋ ਵਾਲੇ ਆ, ਤੇ ਤੁਸੀਂ ਰਗੜੇ ਨਾ ਜਾਓ, ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖੋ। ਤੇ ਇੱਕ ਦੂਜੇ ਜਿੰਨੇ ਵੀ ਟਰੱਕਰ ਭੈਣ ਭਰਾ ਉਹਨਾਂ ਨੂੰ ਦੱਸੋ, ਨਾ ਕਿ ਇਹ ਨਾ ਹੋਵੇ ਵੀ ਚੋਰੀ ਜੀ ਮੈਨੂੰ ਤਾਂ ਸ਼ਾਇਦ ਮਹਿੰਗਾ ਲੋਡ ਮਿਲ ਰਿਹਾ ਤੇ ਬਾਅਦ ਦੇ ਵਿੱਚ ਉਹਦੇ ਪੈਸੇ ਨਾ ਮਿਲਣ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ।
ਇੱਥੇ ਮੈਂ ਕਰੈਕਸ਼ਨ ਕਰਦਾ ਕਿ ਜਿਹੜੀ ਸਰਜ ਟਰਾਂਸਪੋਰਟੇਸ਼ਨ ਹੈ ਚੈਪਟਰ 11 ਬੈਂਕਰਪਸੀ ਚ ਰੀਸਟਰਕਚਰਿੰਗ ਬੈਂਕਰਪਸੀ ਚ ਚੈਪਟਰ 7 ਬੈਂਕਰਪਸੀ ਦੇ ਵਿੱਚ ਨਹੀਂ ਗੀ ਹੈਗੀ, ਚੈਪਟਰ 11 ਰੀਸਟਰਕਚਰਿੰਗ ਬੈਂਕਰਪਸੀ ਦੇ ਵਿੱਚ ਆ। ਸੋ ਉਹਦੇ ਵਿੱਚ ਉਹਨੂੰ ਆਪਰੇਟ ਕਰਨ ਦੀ ਇਜਾਜ਼ਤ ਹੁੰਦੀ ਆ, ਉਹਨੂੰ ਕੰਮ ਕਰਨ ਦੀ ਇਜਾਜ਼ਤ ਹੁੰਦੀ ਆ। ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ ਤੁਹਾਡੀ ਮਰਜ਼ੀ ਉਹਦੇ ਨਾਲ, ਪਰ ਉਹਨੂੰ ਰੀਸਟਰਕਚਰਿੰਗ ਵਾਸਤੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੁੰਦੀ ਆ। ਸੋ ਇਸ ਕਰਕੇ ਇਹ ਮੈਂ ਕੁਐਸਚਨ ਕਰ ਰਿਹਾ ਕਿ ਬੈਂਕਰਪਸੀ ਸਾਰੀਆਂ ਸੇਮ ਨਹੀਂ ਹੁੰਦੀਆਂ। ਬੈਂਕਰਪਸੀ ਦਾ ਮਤਲਬ ਹੈ ਕਿ ਉਹ ਵਰਕ ਕਰ ਰਿਹਾ ਆਪਣੇ ਆਪ ਨੂੰ ਰੀਸਟਰਕਚਰ ਕਰਨ ਦੇ ਲਈ। ਔਰ ਕਈ ਵਾਰੀ ਜਿਹੜੀਆਂ ਇਹੋ ਜਿਹੀਆਂ ਸਿਚੁਏਸ਼ਨਾਂ ਹੈਗੀਆਂ ਇਹਦੇ 'ਚ ਜਿਹੜੀ ਚੈਪਟਰ 11 ਬੈਂਕਰਪਸੀ ਕੀਤੀ ਜਾਂਦੀ ਆ ਉਹ ਟਾਈਮ ਬਾਏ ਆਊਟ ਕਰਨ ਨੂੰ ਕੀਤੀ ਜਾਂਦੀ ਆ ਕਈ ਵਾਰੀ, ਕਿ ਚੈਪਟਰ 7 ਕਰਨੀ ਆ ਬਾਅਦ ਵਿੱਚ, ਸੋ ਰੀਸਟਰਕਚਰ ਕਰਨ ਦੇ ਬਹਾਨੇ ਦੇ ਨਾਲ ਉਹਨੂੰ ਡਿਲੇ ਕੀਤਾ ਜਾਂਦਾ। ਸੋ ਇਸ ਕਰਕੇ ਇਹ ਤੁਹਾਡੀ ਮਰਜ਼ੀ ਹੈਗੀ ਆ ਕਿ ਤੁਸੀਂ ਉਹਨਾਂ ਨਾਲ ਕੰਮ ਕਰਨਾ ਕਿ ਨਹੀਂ ਕਰਨਾ। ਪਰ ਜਿਹੜੀ ਇਹ ਹੈਗੀ ਆ ਕਿ ਜਦੋਂ ਚੈਪਟਰ 11 ਬੈਂਕਰਪਸੀ ਆ ਚੈਪਟਰ 7 ਦੇ ਵਿੱਚ ਤਬਦੀਲ ਹੁੰਦੀ ਆ ਫਿਰ ਜਾ ਕੇ ਪ੍ਰੋਬਲਮ ਕ੍ਰੀਏਟ ਹੁੰਦੀ ਆ। ਚੈਪਟਰ 11 ਦੇ ਵਿੱਚ ਦੇ ਸਟਿਲ ਕੈਨ ਪੇ, ਦੇ ਸਟਿਲ ਕੈਨ ਵਰਕ, ਉਹਨਾਂ ਨੂੰ ਵਰਕ ਕਰਨ ਦੀ ਤੇ ਸਾਰੇ ਕਾਸ ਦੀ ਇਜਾਜ਼ਤ ਹੈਗੀ ਆ। ਪਰ ਤੁਸੀਂ ਇਹ ਸੋਚਣਾ ਕਿ ਤੁਸੀਂ ਉਹਨਾਂ ਨਾਲ ਕੰਮ ਕਰਨਾ ਕਿ ਨਹੀਂ ਕਰਨਾ। ਜੀ, ਸੋ ਇਹ ਜਿਹੜੀ ਮੈਂ ਨਿਊਜ਼ ਪੜ੍ਹ ਰਿਹਾ ਸੀ ਐਕਚੁਅਲੀ ਰਮਨ ਭਾਜੀ, ਅਮਰੀਕਨ ਜਰਨਲ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਜੋ ਪ੍ਰੈਜ਼ੀਡੈਂਟ ਹੈਗੇ ਨੋਆ ਦੇ, ਉਹਨਾਂ ਨੇ ਇਹ ਦੱਸਿਆ ਵੀ ਇਦਾਂ ਹੋ ਸਕਦਾ ਆ। ਸੋ ਸਰਜ ਟਰਾਂਸਪੋਰਟੇਸ਼ਨ ਦੀ ਜੇ ਦੱਸਦੇ ਜਾਈਏ 20 ਕ੍ਰੈਡੀਟਰ ਆ ਜਿਨ੍ਹਾਂ ਦੇ ਉਹਨਾਂ ਨੇ ਪੈਸੇ ਦੇਣੇ ਆ $8,03,36,119 ਤੇ ਇਹ ਮੋਸਟਲੀ ਉਹ ਫੈਕਟਰਿੰਗ ਕੰਪਨੀਜ਼ ਆ। ਕਹਿੰਦੇ ਵੀ ਬ੍ਰੋਕਰਸ ਨੂੰ ਸਿਰਫ $75,000 ਦਾ ਬੌਂਡ ਲੈਣਾ ਹੁੰਦਾ ਹੈ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੇ ਲਈ ਆਪਣਾ ਆਪਰੇਸ਼ਨ, ਤੇ ਯੂਜ਼ਲੀ ਕਹਿੰਦੇ ਵੀ $1,000 ਡਿਪੋਜ਼ਿਟ ਕਰਨਾ ਪੈਂਦਾ ਹੈਗਾ ਆ। ਸੋ ਇਹ ਜਿਹੜੀ ਖਬਰ ਆ ਇਹ ਆਪਾਂ ਸਰਜ ਟਰਾਂਸਪੋਰਟੇਸ਼ਨ ਉਹਦੇ ਸੰਬੰਧ ਦੇ ਵਿੱਚ ਆ, ਪਲੱਸ ਜਿਹੜੀ ਆਪਾਂ ਪਹਿਲਾਂ ਦੱਸੀ ਹੈਗੀ ਆ ਵੀ ਕਿਸ ਤਰ੍ਹਾਂ ਨਵਾਂ ਸਕੈਮ ਚੱਲ ਰਿਹਾ DOT ਦੇ ਸੰਬੰਧ ਦੇ ਵਿੱਚ ਵੀ ਤੁਹਾਡੀ ਚੋਰੀ ਕਰਕੇ ਤੁਹਾਡੇ ਡਰਾਈਵਿੰਗ ਲਾਇਸੈਂਸ ਲੈ ਕੇ ਤੇ ਉਹ ਕਿਤੇ ਹੋਰ ਕੰਮ ਕਰ ਸਕਦੇ ਹੈਗੇ ਆ। ਹੁਣ ਜੋ ਇਹ ਪ੍ਰੈਜ਼ੀਡੈਂਟ ਹੈਗੇ ਆ ਨੋਆ ਦੇ, ਉਹ ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਜੋਕ ਆ ਵੀ ਬੰਦੇ ਦੀ ਇੱਕ ਕੰਪਨੀ ਦਾ ਬੌਂਡ ਸਿਰਫ $75,000 ਦਾ ਆ ਤੇ ਪੈਸੇ ਉਹਨਾਂ ਦੇ $8 ਮਿਲੀਅਨ ਦੇਣ ਵਾਲੇ ਹੈਗੇ ਆ। ਸੋ ਬੌਂਡ ਜਿਹੜਾ ਹੈ ਕਾਫੀ ਵੱਡਾ ਹੋਣਾ ਚਾਹੀਦਾ ਆ। ਸੋ ਇਹ ਇਸੇ ਤਰ੍ਹਾਂ ਆਪਾਂ ਦੇਖਿਆ ਸੀ ਵੀ ਜਿਹੜੀ ਯੈਲੋ ਕੰਪਨੀ ਹੈਗੀ, ਯੈਲੋ ਟਰੱਕਿੰਗ ਕੰਪਨੀ, ਉਹਨਾਂ ਨੇ ਜਦੋਂ ਬੈਂਕਰਪਸੀ ਫਾਈਲ ਕੀਤੀ ਆ $700 ਮਿਲੀਅਨ ਦਾ ਉਹਨੇ ਬੇਲ ਆਊਟ ਵੀ ਲਿਆ ਸੀ ਪਿਛਲੀ ਵਾਰੀ, ਹਨਾ। ਤੇ ਇਹ ਕਾਫੀ ਜਿਹੜੇ ਆ ਵੱਡੀਆਂ ਕੰਪਨੀਆਂ, ਵੱਡੀਆਂ ਬ੍ਰੋਕਰੇਜ ਦੇ ਵਿੱਚ ਵੀ ਇਹ ਕੰਮ ਚੱਲ ਰਿਹਾ ਹੈ। ਬਿਲਕੁਲ ਭਾਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੇ ਸ਼ੁਰੂ 'ਚ ਹੀ ਇਹ ਗੱਲਾਂ ਕੀਤੀਆਂ ਗਈਆਂ ਸੀ। ਅੱਜ ਤਾਂ ਚਲੋ ਇਹ 75,000 ਦਾ ਬੌਂਡ ਹੈਗਾ, ਪਹਿਲਾਂ ਸਿਰਫ 10,000 ਦਾ ਹੁੰਦਾ ਸੀਗਾ, 10,000 ਤੋਂ ਵਧਾ ਕੇ 75,000 ਕੀਤਾ ਗਿਆ ਸੀਗਾ ਤੇ ਉਦੋਂ ਵੀ ਬਹੁਤ ਰੌਲਾ ਰੱਪਾ ਪਿਆ ਸੀਗਾ ਕਿ ਬਹੁਤ ਜ਼ਿਆਦਾ ਵੱਡਾ ਬੌਂਡ ਹੈਗਾ। ਪਰ ਡੈਫੀਨੇਟਲੀ ਇੱਕ ਦਿਨ ਦੇ ਵਿੱਚ ਕਈ ਵਾਰੀ ਇਹ 75,000 ਤੋਂ ਉੱਤੇ ਦਾ ਕੰਮ ਜਿਹੜਾ ਹੋ ਜਾਂਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਤਾਂ 75,000 ਦਾ ਜਿਹੜਾ ਬੌਂਡ ਹੈਗਾ ਉਹ ਬਹੁਤ ਘੱਟ ਹੈਗਾ। ਇਹ ਵੱਧਣਾ ਚਾਹੀਦਾ, ਵੱਧ ਹੋਣਾ ਚਾਹੀਦਾ। ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ, ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਕੰਮ ਕਰ ਰਹੀਆਂ ਹੈਗੀਆਂ, ਤਾਂ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਤੁਸੀਂ ਆਪਣਾ ਡਿਊ ਡਿਲੀਜੈਂਸ ਕਰੋ, ਆਪਣਾ ਜਿਹੜਾ ਰਿਸਰਚ ਪਹਿਲਾਂ ਕਰੋ, ਜਿਹੜਾ ਬ੍ਰੋਕਰ ਹੈਗਾ ਉਹਨੂੰ ਡੀਟੇਲ ਦੇ ਵਿੱਚ ਸਰਚ ਕਰੋ, ਬ੍ਰੋਕਰ ਦੇ ਖਿਲਾਫ ਕੀ ਕੀ ਚੀਜ਼ਾਂ ਹੈਗੀਆਂ, ਬ੍ਰੋਕਰ ਕਿਸ ਤਰ੍ਹਾਂ ਕੰਮ ਕਰਦਾ ਹੈਗਾ, ਬ੍ਰੋਕਰ ਦਾ ਕੀ ਵਤੀਰਾ ਹੈਗਾ। ਕਿਉਂਕਿ ਜਦੋਂ ਬ੍ਰੋਕਰ ਤੁਹਾਨੂੰ ਕੰਮ ਦਿੰਦਾ ਆ ਉਹ ਤੁਹਾਡਾ ਸਾਰਾ ਕੁਝ ਚੈੱਕ ਕਰਦਾ ਕਿ ਤੁਹਾਡਾ ਲੋਡ ਤੁਸੀਂ ਕਿੱਦਾਂ ਲਾਉਂਦੇ ਹੈਗੇ ਆ, ਤੁਹਾਡੀ ਕੀ ਚੀਜ਼ਾਂ ਹੈਗੀਆਂ, ਤੁਹਾਡੇ ਖਿਲਾਫ ਕੋਈ ਰਿਪੋਰਟ ਫਾਈਲ ਹੋਈ ਆ, ਹਰ ਚੀਜ਼ ਤੁਹਾਡੀ ਚੈੱਕ ਹੁੰਦੀ ਆ ਬਿਫੋਰ ਤੁਹਾਨੂੰ ਲੋਡ ਦਿੱਤਾ ਜਾਂਦਾ। ਸੋ ਇੱਦਾਂ ਹੀ ਇਹ ਜਿਹੜੀ ਚੀਜ਼ ਹੈ ਨਾ ਇਹ ਤੁਹਾਨੂੰ ਵੀ ਕਰਨੀ ਚਾਹੀਦੀ ਆ ਕਿ ਤੁਹਾਨੂੰ ਵੀ ਉਹ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਬ੍ਰੋਕਰ ਦੀਆਂ। ਹਰ ਇੱਕ ਚੀਜ਼ ਬੁੱਕ ਹੁਣ ਜੇ ਤੁਸੀਂ ਇਹ ਗੱਲ ਕਰ ਲਓ, ਸਾਨੂੰ ਕਈ ਵਾਰੀ ਕਾਲ ਆਉਂਦੀ ਹੈ ਕਿ ਬ੍ਰੋਕਰ ਦੇ ਖਿਲਾਫ ਅਸੀਂ ਕੰਪਲੇਂਟ ਕਰਨੀ, ਸਾਡੇ ਕੋਲ ਕੁਝ ਨਹੀਂ ਹੈਗਾ, ਜਾਂ ਬ੍ਰੋਕਰ ਦੇ ਅਸੀਂ ਬੌਂਡ ਦੇ ਨਕਲੀ ਦੇ ਕਲੇਮ ਕਰਨਾ, ਸਾਡੇ ਕੋਲ ਬੌਂਡ ਦੀ ਇਨਫੋਰਮੇਸ਼ਨ ਨਹੀਂ ਹੈਗੀ। ਬੌਂਡ ਦੀ ਇਨਫੋਰਮੇਸ਼ਨ ਤੱਕ ਨਹੀਂ ਲੱਭਣੀ ਆਉਂਦੀ ਤੇ ਫਿਰ ਤੁਸੀਂ ਕਿੱਦਾਂ ਕੰਮ ਕਰ ਲਓਗੇ, ਹੈ ਨਾ। ਤੁਸੀਂ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਕਿਸੇ ਬ੍ਰੋਕਰ ਨਾਲ ਕੰਮ ਕਰਦੇ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਬਿਲਕੁਲ ਹੈਂਡੀ ਹੋਣੀਆਂ ਚਾਹੀਦੀਆਂ ਤਾਂ ਕਿ ਰਾਈਟ ਵੇ ਐਕਟ ਕਰ ਸਕੋ। ਕਿਉਂਕਿ ਉੱਥੇ ਜਦੋਂ ਕਲੇਮ ਹੁੰਦੇ ਆ ਜਿਹੜੇ ਜਲਦੀ ਤੋਂ ਜਲਦੀ ਕਲੇਮ ਹੁੰਦੇ ਆ ਉਹ ਪੇ ਹੋ ਜਾਂਦੇ ਆ ਜਾਂ ਉਹਦੇ ਪ੍ਰਪੋਰਸ਼ਨ ਦੇ ਪੇ ਹੁੰਦੇ ਆ।